मेरे को इन्फॉर्मेशन है ये दुनिया के अमीर बंदियां चों हिंदुस्तान के अमीर बंदियां चों नहीं, माफ़ करना सिखां नूं पता नहीं इस गल। प्रकाश सिंह बादल दुनिया के जिहड़े 500-700 अमीर बंदे आ उन्हां विचों प्रकाश सिंह बादल एक। अज दे अखबार च एक डेंटिस्ट कोल गया, डेंटिस्ट तो अपना डेंचर ठीक करा रहा, मेरे दिल च एक गल आई कि हुण तू सारा पंजाब खा गया, हुण तू दंद की करने, बाकी तो बचिया ही कख नहीं। कोई चज दी जमीन नहीं बची पंजाब दे विच, कोई चज दा रेस्टोरेंट नहीं बचा जिहड़ा तू खादा नहीं, कोई चज दी बस नहीं बची। सारे रूट 600-650 बसां इस दियां चलदियां, 650 बसां चलदियां प्रकाश सिंह बादल दी। दंद काहदे लई लगाउणे, दंद तक लोड़ ही नहीं तैनूं, होर बचे ही कख नहीं, जिहड़ा बाकी बचा अमरिंदर सिंह खा पी जाएगा। तो आम बंदे दी मतलब किन्नी त्रासदी है दुनिया के अमीरां दे विचों, दुनिया दे अमीरां पंजाब दे नहीं। नो पंजाब दा इहदे मुकाबले दा कोई बंदा ही नहीं। इहदे कोल रियल एस्टेट आ ना जी, तुसीं एक गल तुहानूं इन्हां गल रियल एस्टेट आ दुनिया दी। न्यूयॉर्क च इहदे कोल रियल एस्टेट आ, लंडन च इहदे कोल रियल एस्टेट आ, बादल कोले होर मैं किहदे कोल कह रहा, हज़ारां एकड़ दे फार्म इहदे आस्ट्रेलिया दे विच, न्यूजीलैंड दे विच, कैनेडा दे विच, अमेरिका च। मतलब बहुत जिहड़े हुंदे आ ना दूसरे लोग जिहड़े अपने आप नूं कहंदे असीं अमीर आ, जिस अंबानी कहंदा, ਉਹ ਹੁੰਦਾ ਉਹਨਾਂ ਦੇ ਕੋਲ ਸ਼ੇਅਰ ਮਨੀ ਜਿਹੜੀ ਸਵੇਰ ਉੱਪਰ ਹੁੰਦੀ ਹੈ, ਸ਼ਾਮ ਨੂੰ ਉਹ ਕੰਗਾਲ ਵੀ ਹੋ ਜਾਂਦੇ, ਜਿਸ ਤਰ੍ਹਾਂ ਅਨਿਲ ਅੰਬਾਨੀ ਕੰਗਾਲ ਹੋ ਗਿਆ ਇਸ ਵੇਲੇ ਕਰਜ਼ਈ 'ਚ। ਇੱਕ ਉਹ ਸਿਚੁਏਸ਼ਨ ਨਹੀਂ, ਇਹਦੇ ਕੋਲ ਰੀਅਲ ਏਸਟੇਟ ਆ 22 ਏਕੜ ਜਗ੍ਹਾ ਇਹਦੇ ਕੋਲ ਗੁੜਗਾਉਂ 'ਚ, ਜਿੱਥੇ 1 ਇੰਚ ਦੀ ਵੈਲਿਊ ਆ। ਮਤਲਬ ਇਹ ਦੁਨੀਆ ਦੇ ਅਮੀਰ ਲੋਕਾਂ ਨੂੰ, ਸਿੱਖਾਂ ਨੂੰ ਪਤਾ ਨਹੀਂ, ਕਿਉਂਕਿ ਸਿੱਖ ਅਸੀਂ ਬਹੁਤ ਹੋਰ ਤਰ੍ਹਾਂ ਦੇ ਆ, ਅਸੀਂ ਗੱਲ ਦੀ ਗਹਿਰਾਈ ਤੱਕ ਜਾਂਦੇ ਨਹੀਂ। ਇਸ ਬੰਦੇ ਕੋਲ ਮਤਲਬ ਇਹੋ ਜਿਹੇ ਪਾਰਕਿੰਗ ਪਲੇਸਿਸ ਹੁੰਦੀਆਂ ਵੱਡੇ ਸ਼ਹਿਰਾਂ ਦੇ ਵਿੱਚ, ਜਿਸ ਤਰ੍ਹਾਂ ਮੈਂ ਤੁਹਾਨੂੰ ਅਮਰੀਕਾ ਨਿਊਯਾਰਕ ਦੀ ਗੱਲ ਕਰਾਂ ਜੀ, ਜਿਹਦੇ ਵਿੱਚ 1 ਘੰਟਾ ਤੁਸੀਂ ਕਾਰ ਪਾਰਕ ਕਰੋਗੇ $20 ਜਾਂ $25 ਤੁਹਾਨੂੰ 1 ਘੰਟੇ ਦੇ ਦੇਣੇ ਪੈਂਦੇ ਆ। ਜਿਹੜਾ ਸੈਂਟਰਲ ਮੈਨਹਟਨ ਜਿਹਨੂੰ ਕਹਿੰਦੇ ਆ, ਮੈਂ ਉੱਥੇ 6 ਮਹੀਨੇ ਕੰਮ ਕੀਤਾ ਹੋਇਆ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਇਹਦੇ ਕੋਲ ਰੀਅਲ ਏਸਟੇਟ ਆ, ਸਮਝੇ ਕਿ ਨਹੀਂ। ਇਸੇ ਤਰ੍ਹਾਂ ਰਾਧਾ ਸਵਾਮੀ ਹੈ, ਇਹ ਵੀ ਦੁਨੀਆ ਦੇ ਅਮੀਰ ਬੰਦਿਆਂ ਚੋਂ ਜਿਹੜੇ ਰਾਧਾ ਸਵਾਮੀ ਹੈ। ਅੱਛਾ ਜੀ, ਇਹਨਾਂ ਕੋਲ ਰੀਅਲ ਏਸਟੇਟ ਕਿੰਨੀ ਹੈ, ਜਗ੍ਹਾ ਜਗ੍ਹਾ, ਪਿੰਡ ਕਸਬੇ ਦੇ ਵਿੱਚ ਤੁਸੀਂ ਤੁਰੇ ਜਾਓ, ਕਿੱਥੇ ਤੱਕ ਤੁਸੀਂ ਤੁਰੇ ਜਾਓ, ਮੱਧ ਪ੍ਰਦੇਸ਼ ਚਲੇ ਜਾਓ, ਡੇਰੇ ਇਹਨਾਂ ਦੇ, ਉਹ ਪਰਸਨਲ ਪ੍ਰਾਪਰਟੀ ਹੈ ਇਸ ਬੰਦੇ ਦੀ। ਓਕੇ ਹਾਂ, ਤਾਂ ਬਾਦਲ ਦੇ ਕੋਲ ਵੀ ਇਸੇ ਤਰੀਕੇ ਨਾਲ ਇਹ ਡੇ 1 ਤੋਂ ਹੀ ਇਜ਼ ਏ ਗ੍ਰੈਬਰ, ਸਮਝੇ ਕਿ ਨਹੀਂ। ਤਾਂ ਅੱਜ ਵੀ ਇਹ ਆਪਣਾ ਪਿੜ ਛੱਡੇਗਾ ਨਹੀਂ, ਪੋਲੀਟੀਕਲ ਪਿੜ, ਸਮਝੇ ਕਿ ਨਹੀਂ, ਕਿਉਂਕਿ ਦੂਜੇ ਪਾਸੇ ਇਸ ਦੀ ਕੋਈ ਚੈਲੰਜ ਹੀ ਨਹੀਂ, ਇਹਦੀ ਅਥਾਰਟੀ ਨਹੀਂ। ਜਿਹੜੀ ਦੂਜੇ ਬੰਦੇ ਬੈਠੇ ਆ ਇੱਧਰ ਉੱਧਰ ਬੈਠੇ ਆ, ਉਹ ਆਪਣੀ ਹਉਮੈ ਨੂੰ ਤਿਆਗ ਕੇ ਇਕੱਠੇ ਹੋਈ ਹੁੰਦੇ ਹੀ ਨਹੀਂ। ਉਹ ਹਉਮੈ ਨੂੰ ਤਿਆਗ ਕੇ ਜੇ ਇਕੱਠੇ ਹੋਣ, ਇੱਕ ਪਲੇਟਫਾਰਮ ਤੇ ਜਾਣ, ਤਾਂ ਹੀ ਚੈਲੰਜ ਕਰ ਸਕਦੇ ਜੀ। ਕੱਲੇ ਲਈ ਇਹ ਕਾਫੀ ਆ। ਸੋ ਇਸ ਕਰਕੇ ਅੱਜ ਵੀ ਅਸੀਂ ਇਕੱਠੇ ਹੋਣਾ ਨਹੀਂ, ਅਸੀਂ ਇਕੱਠੇ ਹੋਣਾ, ਇਹ ਪਹਿਲਵਾਨ ਡਿੱਗਣਾ, ਇਹਨੇ ਗਿਰਨਾ ਨਹੀਂ।